ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵੈਦੇ ਗਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਹਰਮਿੰਦਰ ਸਮਰਾ ਜੀ ਸੈਕਰਾਮੈਂਟੋ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ, ਪ੍ਰੀਤਮ ਕੌਰ ਜੀ ਫਰੈਜ਼ਨੋ, ਸਰਬਜੀਤ ਸਿੰਘ, ਪ੍ਰਵਿੰਦਰ ਕੌਰ ਚੁੱਕੜ ਟਰਲਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਖਬਰਾਂ 'ਤੇ ਨਜ਼ਰ ਮਾਰਾਂਗੇ। ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਿਟਾਇਰਡ DIG ਤੇ DSP ਦੀ। ਇਹ ਦੋਨੋਂ ਦੋਸ਼ੀ ਕਰਾਰ ਦਿੱਤੇ ਗਏ। ਮਾਮਲਾ ਕਾਫੀ ਜਿਹੜਾ ਜੀ ਇਹ ਪੁਰਾਣਾ ਆ ਔਰ ਇਹਦੇ ਵਿੱਚ ਜਿਹੜਾ ਜੀ ਅਦਾਲਤ ਦਾ ਫੈਸਲਾ ਹੁਣ ਜਿਹੜਾ ਆਇਆ ਅੰਮ੍ਰਿਤਸਰ ਦੇ ਚਾਟੀਵਿੰਡ ਦੇ ਇਲਾਕੇ ਦਾ ਇਹ ਮਾਮਲਾ ਸੀਗਾ, ਜਿੱਥੇ ਇੱਕ ਡੈਥ ਜਿਹੜੀ ਸੀ ਉਹਨੂੰ ਲੁਕਾਉਣ ਦਾ ਯਤਨ ਉਹਦੇ ਪਰਿਵਾਰ ਦੇ ਅਹਿਮ ਮੈਂਬਰ ਨੇ ਕੀਤਾ। ਜਦੋਂ ਉਹਨੂੰ ਦੂਸਰਿਆਂ ਨੇ ਦੇਖ ਲਿਆ ਤਾਂ ਉਹਨੇ ਪੁਲਿਸ ਦੇ ਉਦੋਂ ਦੇ ਜਿਹੜਾ SSP ਸੀਗਾ ਉਹਨੂੰ ਮੋਟੇ ਪੈਸੇ ਦੇ ਕੇ ਜਿਨ੍ਹਾਂ ਨੇ ਵੇਖਿਆ ਸੀ ਉਹਨਾਂ ਦੇ ਪਰਿਵਾਰ ਦੇ ਉੱਤੇ ਹੀ ਇਹ ਸਾਰਾ ਕੁਝ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਪਰਿਵਾਰ ਇੰਨਾ ਤੰਗ ਆ ਗਿਆ ਕਿ ਉਹਨਾਂ ਨੇ ਸਮੂਹਕ ਖੁਦਕੁਸ਼ੀ ਜਿਹੜੀ ਸੀ ਉਹ ਕਰ ਲਈ। 5 ਜੀਆਂ ਦੀ ਇਹ ਜਿਹੜੀ ਖੁਦਕੁਸ਼ੀ ਉਹ ਕਰਨ ਤੋਂ ਪਹਿਲਾਂ ਇਹਨਾਂ ਨੇ ਕੰਧਾਂ ਦੇ ਉੱਤੇ ਸਾਰਾ ਕੁਝ ਜਿਹੜਾ ਜੀ ਉਹ ਲਿਖ ਦਿੱਤਾ ਕਿ ਇਹ ਕੀ ਕਾਰਨ ਹੈ ਉਹ ਖੁਦਕੁਸ਼ੀ ਕਰ ਰਹੇ ਨੇ ਤੇ ਕੌਣ ਕੌਣ ਇਹਦੇ ਵਿੱਚ ਜਿਹੜਾ ਜੀ ਉਹ ਜ਼ਿੰਮੇਵਾਰ ਹੈ। ਇਹਦੇ 'ਚ ਅੰਮ੍ਰਿਤਸਰ ਦੇ ਉਦੋਂ ਦੇ ਜਿਹੜੇ SSP ਜਿਹੜਾ ਬਾਅਦ ਦੇ ਵਿੱਚ DIG ਦੇ ਅਹੁਦੇ ਤੇ ਜਾ ਕੇ ਰਿਟਾਇਰਡ ਹੁੰਦਾ ਕੁਲਤਾਰ ਸਿੰਘ ਸ਼ਾਮਲ ਸੀਗਾ। ਔਰ ਉਦੋਂ ਦਾ ਜਿਹੜਾ ਜੀ ਇੱਕ ਜਿਹੜਾ ਇੰਸਪੈਕਟਰ ਸੀ ਜਿਹੜਾ ਅੱਜ DSP ਹੈ ਹਰਦੇਵ ਸਿੰਘ ਬੋਪਾ ਰਾਏ, ਉਹ ਇਹਦੇ ਵਿੱਚ ਜਿਹੜਾ ਜੀ ਇਹ ਸ਼ਾਮਲ ਸੀਗਾ। ਇਹਨਾਂ ਦੋਨਾਂ ਜਾਣਿਆਂ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਦੋਸ਼ੀ ਜਿਹੜਾ ਜੀ ਉਹ ਗਰਦਾਨ ਦਿੱਤਾ। ਇਹ 15 ਸਾਲ ਪਹਿਲਾਂ ਜਿਹੜੀ ਜੀ ਉਹ ਘਟਨਾ ਵਾਪਰੀ ਸੀਗੀ ਔਰ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਆ ਇਹਨਾਂ ਦੋਨਾਂ ਪੁਲਿਸ ਵਾਲਿਆਂ ਤੋਂ ਇਲਾਵਾ ਜਿਹੜੇ ਰਿਸ਼ਤੇਦਾਰ ਸੀ ਉਹਨਾਂ 'ਚ ਜਿਹੜੇ ਜੀ 4 ਜਣੇ ਸ਼ਾਮਲ ਸੀਗੇ। ਅਦਾਲਤ ਦੇ ਵੱਲੋਂ ਮਈ 2016 ਦੇ ਵਿੱਚ ਇਹਨਾਂ ਦੇ ਖਿਲਾਫ ਦੋਸ਼ ਤੈਅ ਕੀਤੇ ਗਏ ਸੀਗੇ, ਜਿਹਦੇ ਉੱਤੇ ਹੁਣ ਤੱਕ ਸੁਣਵਾਈ ਜਿਹੜੀ ਦੀ ਉਹ ਚੱਲ ਰਹੀ ਸੀ। ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਇਹਨਾਂ ਸਾਰਿਆਂ ਨੂੰ ਦੋਸ਼ੀ ਕਰਾਰ ਜਿਹੜਾ ਜੀ ਉਹ ਦਿੱਤਾ। ਸਰਕਾਰੀ ਵਕੀਲ ਇਹ ਕਹਿੰਦਾ ਜੀ ਕਿ 4 ਰਿਸ਼ਤੇਦਾਰਾਂ ਨੂੰ ਅਦਾਲਤ ਦੇ ਵੱਲੋਂ ਖੁਦਕੁਸ਼ੀ ਲਈ ਮਜਬੂਰ ਕਰਨ, ਸ਼ੋਸ਼ਣ ਕਰਨ ਦੇ ਨਾਲ ਨਾਲ ਜਿਹੜੀ 306, 388, 506 ਦੇ ਤਹਿਤ ਦੋਸ਼ੀ ਕਰਾਰ ਜਿਹੜਾ ਜੀ ਉਹ ਦਿੱਤਾ ਗਿਆ। ਰਿਟਾਇਰਡ DIG ਕੁਲਤਾਰ ਸਿੰਘ ਨੂੰ ਧਾਰਾ 306, 388, 506, 465, 120B ਦੇ ਤਹਿਤ ਦੋਸ਼ੀ ਕਰਾਰ ਜਿਹੜਾ ਜੀ ਉਹ ਦਿੱਤਾ ਗਿਆ। ਉਹਦੇ ਖਿਲਾਫ ਦੋਸ਼ ਇਹ ਸੀਗੇ ਕਿ ਉਹਨੇ ਸਬੂਤਾਂ ਨੂੰ ਖੁਰਦ-ਬੁਰਦ ਜਿਹੜਾ ਜੀ ਉਹ ਕੀਤਾ ਔਰ ਇਸ ਪੂਰੇ ਪਰਿਵਾਰ ਨੂੰ ਮਰਨ ਦੇ ਵਾਸਤੇ ਮਜਬੂਰ ਜਿਹੜਾ ਜੀ ਉਹ ਕਰ ਦਿੱਤਾ। ਟਾਈਮ ਹੋ ਗਿਆ, ਲੰਬਾ ਟਾਈਮ ਹੋ ਗਿਆ, ਪਰ ਇੰਨਾ ਜ਼ਰੂਰ ਹੈ ਕਿ ਇਹ ਇੰਨੇ ਵੱਡੇ ਅਹੁਦੇ ਦੇ ਉੱਤੇ ਰਹੇ ਵਿਅਕਤੀ ਨੂੰ ਜਿਹੜੀ ਉਹ ਅਦਾਲਤ ਨੇ ਦੋਸ਼ੀ ਠਹਿਰਾਇਆ। ਕੱਲ ਨੂੰ ਇਹਨਾਂ ਨੂੰ ਜਿਹੜੀ ਹੈ ਜੀ ਉਹ ਸਜ਼ਾ ਸੁਣਾਈ ਜਾਊਗੀ। ਇਹਦੇ 'ਚ ਇੱਕ ਪੁਆਇੰਟ ਵੱਡਾ ਜਿਹੜਾ ਜੀ ਇਹ ਆਉਂਦਾ ਹੈ ਕਿ ਜਦੋਂ SSP ਦੇ ਉੱਤੇ ਇੰਨੇ ਗੰਭੀਰ ਜਿਹੜੇ ਜੀ ਉਹ ਦੋਸ਼ ਲੱਗੇ ਸੀਗੇ 15 ਸਾਲ ਪਹਿਲਾਂ, ਉਹਨੂੰ ਉਦੋਂ ਕੁਝ ਨਹੀਂ ਹੋਇਆ ਔਰ ਪ੍ਰਸ਼ਾਸਨ ਸਰਕਾਰੀ ਤੰਤਰ ਜਿਹੜਾ ਜੀ ਇਹਦੇ ਵਿੱਚ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ। ਨਾ ਸਿਰਫ ਉਹਦੀ ਕੁਝ ਹਵਾ ਵੱਲ ਕਿਸੇ ਨੇ ਵੇਖਿਆ ਬਲਕਿ ਉਹ ਤਰੱਕੀਆਂ ਲੈਂਦਾ ਰਿਹਾ ਔਰ ਤਰੱਕੀ ਕਰਦਾ ਕਰਦਾ DGP ਜਿਹੜਾ ਡਾਇਰੈਕਟਰ ਜਨਰਲ ਆਫ ਪੁਲਿਸ ਦੇ ਅਹੁਦੇ ਦੇ ਉੱਤੇ ਜਿਹੜਾ ਸੀਗਾ DIG ਦੇ ਅਹੁਦੇ ਦੇ ਉੱਤੇ ਜਿਹੜਾ ਜੀ ਉਹ ਪਹੁੰਚ ਗਿਆ। ਡਿਪਟੀ ਇੰਸਪੈਕਟਰ ਜਨਰਲ ਉਸ ਅਹੁਦੇ ਤੱਕ ਵੀ ਜਿਹੜਾ ਜੀ ਉਹ ਪਹੁੰਚਿਆ। ਮਤਲਬ ਕਿ ਜਿੰਨੀ ਦੇਰ ਤੱਕ ਉਹ ਇਹਨਾਂ ਅਹੁਦਿਆਂ ਦੇ ਉੱਤੇ ਰਿਹਾ ਉਹਨੇ ਅਦਾਲਤੀ ਕਾਰਵਾਈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਰੋਕੀ ਰੱਖੀ, ਡਰਾ ਧਮਕਾ ਕੇ। ਜਦੋਂ ਉਹ ਰਿਟਾਇਰ ਹੋਇਆ ਫਿਰ ਇਸ ਮਾਮਲੇ ਦੇ ਵਿੱਚ ਜਿਹੜੀ ਜੀ ਥੋੜੀ ਤੇਜ਼ੀ ਆਈ ਤੇ ਹੁਣ ਇਹਨੂੰ ਦੋਸ਼ੀ ਜਿਹੜਾ ਜੀ ਉਹ ਕਰਾਰ ਦਿੱਤਾ ਗਿਆ। ਕੱਲ ਨੂੰ ਅੰਮ੍ਰਿਤਸਰ ਦੀ ਇਹ ਅਦਾਲਤ ਜਿਹੜੀ ਹੈ ਜੀ ਉਹ ਸਜ਼ਾ ਸੁਣਾਊਗੀ। ਇਹਨਾਂ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਜਿਹੜੀ ਆ ਉਹ ਹੋ ਸਕਦੀ ਹੈ ਜੀ। ਦਹਿਸ਼ਤ ਹੈ ਜੀ, ਇਹਨਾਂ ਦੀ ਦਹਿਸ਼ਤ ਬਹੁਤ ਕੁਝ ਕਰ ਸਕਦੇ ਆ। ਤਾਂ ਅੱਗੇ ਗੱਲ ਕਰਦੇ ਹਾਂ, ਵਾਈਟ ਪੇਪਰ ਜਾਰੀ ਕਰਨ ਦੀ ਗੱਲ ਕਰ ਰਹੇ ਸੀ ਮੁੱਖ ਮੰਤਰੀ। ਕਹਿੰਦੇ ਹੁਣ ਉਹ ਤਾਂ ਜਾਰੀ ਨਹੀਂ ਹੋਊਗਾ ਪਰ ਬਿਜਲੀ ਸਮਝੌਤਿਆਂ ਤੇ ਕੰਮ ਹੋਊਗਾ। ਦੇਖੋ ਇਸ ਮਾਮਲੇ ਦੇ ਵਿੱਚ ਬੇਸ਼ੱਕ ਜਿਹੜਾ ਦੀ ਸਰਕਾਰ ਕੁਝ ਆਖੀ ਜਾਵੇ, ਕਿਉਂਕਿ
ਇਹ ਮੁੱਖ ਮੰਤਰੀ ਦੇ ਬਿਆਨ ਤਾਂ ਹੈ ਨਹੀਂ ਗੇ, ਸਭ ਨੂੰ ਪਤਾ ਹੈ ਇਹ ਬਿਆਨ ਅਫਸਰਾਂ ਦੇ ਨੇ ਜਿਹੜੇ ਕੁੜਕੀ ਦੇ ਵਿੱਚ ਸਰਕਾਰ ਨੂੰ ਜਿਨ੍ਹਾਂ ਨੇ ਫਸਾਇਆ ਹੋਇਆ ਉਹ ਆਪ ਫਸਦੇ ਆ ਜਾਂ ਨਹੀਂ। ਪ੍ਰਗਟ ਸਿੰਘ ਹੋਰਾਂ ਦੀ ਚਿੱਠੀ ਦਾ ਜ਼ਿਕਰ ਮੈਂ ਕੱਲ ਕੀਤਾ ਸੀਗਾ ਕਿ ਪ੍ਰਗਟ ਸਿੰਘ ਹੋਰਾਂ ਨੇ ਇੱਕ ਚਿੱਠੀ ਜਿਹੜੀ ਆ ਉਹ ਲਿਖੀ ਆ ਲੰਮੀ ਚੌੜੀ, ਜਿਹਦੇ ਵਿੱਚ ਉਹਨਾਂ ਨੇ ਸਵਾਲ ਬੜੇ ਵੱਡੇ ਜਿਹੜੇ ਉਠਾਏ ਆ। ਉਹਦੇ ਚ ਬਿਜਲੀ ਵਾਲਾ ਮਾਮਲਾ ਵੀ ਹੈ। ਬਿਜਲੀ ਦਾ ਮਾਮਲਾ ਇਸ ਵੇਲੇ ਨੈਸ਼ਨਲ ਇਸ਼ੂ ਦੇ ਤੌਰ ਦੇ ਉੱਤੇ ਬਣ ਗਿਆ। ਦਿੱਲੀ ਵਾਲੀਆਂ ਜਿਹੜੀਆਂ ਦੀ ਉਹ ਚੋਣਾਂ ਤੋਂ ਬਾਅਦ ਦਿੱਲੀ ਦੇ ਵਿੱਚ ਹੋਈਆਂ ਚੋਣਾਂ ਨੇ ਸਸਤੀ ਬਿਜਲੀ ਜਿਹੜੀ ਦੀ ਉਹ ਰੀਜ਼ਨੇਬਲ ਰੇਟਾਂ ਦੇ ਉੱਤੇ ਲੋਕਾਂ ਨੂੰ ਮੁਹੱਈਆ ਕਰਵਾਉਣ ਦਾ ਮੁੱਦਾ ਇੰਨਾ ਕੁ ਜਿਹੜਾ ਦੀ ਉਹ ਭਖਾ ਦਿੱਤਾ ਕਿ ਵੱਖੋ ਵੱਖਰੇ ਸੂਬੇ ਜਿਹੜੇ ਆ ਜੀ ਉਹ ਇਹਦੇ ਉੱਤੇ ਵਿਚਾਰ ਕਰ ਰਹੇ ਆ। ਉਹ ਸੂਬੇ ਵੀ ਜਿਨ੍ਹਾਂ ਦੇ ਉੱਤੇ ਇੰਨੇ ਰੇਟ ਨਹੀਂ ਹੈਗੇ ਜਿੰਨੇ ਪੰਜਾਬ ਦੇ ਵਿੱਚ ਆ। ਪੰਜਾਬ ਦੇ ਵਿੱਚ ਸਭ ਤੋਂ ਵੱਧ ਮਹਿੰਗੀ ਬਿਜਲੀ ਜਿਹੜੀ ਦੀ ਉਹ ਲੋਕਾਂ ਨੂੰ ਖਪਤ ਦੇ ਵਾਸਤੇ ਜਿਹੜੀ ਦੀ ਉਹ ਵਰਤਣੀ ਪੈ ਰਹੀ ਹੈ। ਜਦੋਂ ਸਰਕਾਰ ਬਣਨੀ ਸੀ ਉਦੋਂ ਬੜੇ ਵਾਅਦੇ ਜਿਹੜਾ ਜੀ ਕੀਤੇ ਗਏ ਸੀਗੇ ਕਿ ਇਹਨਾਂ ਸਮਝੌਤਿਆਂ ਨੂੰ ਰਿਵਿਊ ਕੀਤਾ ਜਾਊਗਾ, ਇਹਨਾਂ ਸਮਝੌਤਿਆਂ ਨੂੰ ਰੱਦ ਕੀਤਾ ਜਾਊਗਾ। ਕੋਈ ਰਿਵਿਊ ਨਹੀਂ ਜਿਹੜਾ ਕੀਤਾ ਗਿਆ, ਕੋਈ ਰੱਦ ਨਹੀਂ ਕੀਤਾ ਗਿਆ। ਇਸ ਮਾਮਲੇ ਦੇ ਉੱਤੇ ਹੈਰਾਨੀਜਨਕ ਤਰੀਕੇ ਦੇ ਨਾਲ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੈ ਸੁਨੀਲ ਜਾਖੜ ਹੋਰੀ, ਉਹ ਪਿਛਲੇ 4 ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਆ ਮੁੱਖ ਮੰਤਰੀ ਨੂੰ ਮਿਲਣ ਦੀ। ਉਹਨਾਂ ਨੂੰ ਸਮਾਂ ਨਹੀਂ ਮਿਲ ਰਿਹਾ। ਜਿਹੜੇ ਪ੍ਰਦੇਸ਼ ਪਾਰਟੀ ਦੇ ਪ੍ਰਧਾਨ ਹੈ, ਜਿਹਦੀ ਸਰਕਾਰ ਹੈ, ਜੇ ਉਹਨਾਂ ਨੂੰ ਸਮਾਂ ਨਹੀਂ ਮਿਲ ਰਿਹਾ ਤੇ ਫਿਰ ਸਮਾਂ ਜਿਹੜਾ ਦੀ ਉਹ ਕਿਹਨੂੰ ਮਿਲ ਸਕਦਾ। ਹੁਣ ਜਿਹੜਾ ਪਿਛਲੇ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਇਹ ਐਲਾਨ ਕੀਤਾ ਗਿਆ ਸੀਗਾ ਕਿ ਅਸੀਂ ਵਾਈਟ ਪੇਪਰ ਜਾਰੀ ਕਰਾਂਗੇ ਇਸ ਮਾਮਲੇ ਦੇ ਉੱਤੇ ਔਰ ਇਹ ਦੱਸਾਂਗੇ ਕਿ ਕਿਵੇਂ ਪਿਛਲੀ ਸਰਕਾਰ ਨੇ ਜਿਹੜੇ ਦੀ ਸਮਝੌਤੇ ਸਾਈਨ ਕੀਤੇ ਸੀ ਸਹੀ ਬੰਦ ਕੀਤੇ ਸੀ। ਹੁਣ ਸਰਕਾਰ ਇਸ ਮਾਮਲੇ ਤੋਂ ਵੀ ਭੱਜ ਗਈ ਵਾਈਟ ਪੇਪਰ ਜਾਰੀ ਕਰਨ ਤੋਂ, ਸ਼ਾਇਦ ਇਸ ਕਰਕੇ ਕਿ ਉਹਦੇ ਵਿੱਚ ਨਾਮ ਜਿਹੜਾ ਦੀ ਉਹ ਸਿੱਧਾ ਸੁਖਬੀਰ ਬਾਦਲ ਹੋਰਾਂ ਦਾ ਆਉਂਦਾ। ਸੁਖਬੀਰ ਬਾਦਲ ਹੋਰਾਂ ਨੇ ਇਹ ਸਾਈਨ ਜਿਹੜੇ ਕੀਤੇ ਆ ਉਹਨੂੰ ਬਚਾਉਣਾ, ਇਸ ਕਰਕੇ ਵਾਈਟ ਪੇਪਰ ਹੁਣ ਜਿਹੜਾ ਦੀ ਜਾਰੀ ਨਹੀਂ ਕੀਤਾ ਜਾਊਗਾ। ਹੁਣ ਇਹ ਕਹਿ ਦਿੱਤਾ ਕਿ ਅਸੀਂ ਇਹਨਾਂ ਫੈਸਲਿਆਂ ਨੂੰ ਰਿਵਿਊ ਕਰਾਂਗੇ ਔਰ ਰਿਵਿਊ ਜਿਹੜਾ ਦੀ ਕਰਕੇ ਜਾਂ ਤਾਂ ਇਹਨਾਂ ਥਰਮਲ ਪਲਾਂਟਸ ਦੇ ਨਾਲ ਨਵੇਂ ਸਿਰੇ ਤੋਂ ਸਮਝੌਤੇ ਕਰਾਂਗੇ ਜਾਂ ਜਿਹੜਾ ਜੀ ਉਹ ਸਸਤੀ ਬਿਜਲੀ ਦੇ ਵਾਸਤੇ ਅਸੀਂ ਦੂਜੀਆਂ ਕੰਪਨੀਆਂ ਦੇ ਨਾਲ ਜਿਹੜਾ ਜੀ ਉਹ ਸਾਈਨ ਕਰਾਂਗੇ। ਹੋਊਗਾ ਕਿ ਰਿਵਿਊ ਕੀਤਾ ਜਾਊਗਾ ਔਰ ਇਹ ਤੋਂ ਥੋੜੇ ਬਹੁਤੇ ਪੈਸੇ ਜਿਹੜੇ ਜੀ ਉਹ ਘਟਾ ਦਿੱਤੇ ਜਾਣਗੇ। ਲੋਕਾਂ ਨੂੰ ਮਜਬੂਰ ਅਜੇ ਰੱਖਿਆ ਜਾਊਗਾ ਮਹਿੰਗੀ ਬਿਜਲੀ ਦੇ ਵਾਸਤੇ ਤੇ ਜਦੋਂ ਅਖੀਰਲਾ ਸਾਲ ਸ਼ੁਰੂ ਹੋਊਗਾ ਚੋਣਾਂ ਦਾ ਉਦੋਂ ਇਸ ਮਾਮਲੇ ਦੇ ਉੱਤੇ ਜਿਹੜੇ ਜੀ ਉਹ ਫੈਸਲੇ ਕੀਤੇ ਜਾਣਗੇ। ਸਵਾਲ ਇਹ ਆ ਕਿ ਕਾਂਗਰਸ ਦੇ ਅੰਦਰੋਂ ਇੰਨਾ ਜਿਹੜਾ ਦੀ ਇਹਦਾ ਵਿਰੋਧ ਹੋ ਰਿਹਾ, ਸੁਣਵਾਈ ਕੋਈ ਨਹੀਂ ਹੋ ਰਹੀ। ਅੱਜ ਮੰਤਰੀ ਮੰਡਲ ਦੀ ਮੀਟਿੰਗ ਆ, ਹੁੰਦੀ ਆ ਨਹੀਂ ਹੁੰਦੀ ਆ ਇਹ ਨਹੀਂ ਪਤਾ ਕਿਉਂਕਿ ਕਈ ਮੀਟਿੰਗਾਂ ਹੁਣ ਤੱਕ ਜਿਹੜੀਆਂ ਦੀ ਉਹ ਕੈਂਸਲ ਹੋ ਚੁੱਕੀਆਂ ਹੋਈਆਂ। ਜੇ ਹੁੰਦੀ ਆ ਤੇ ਇਹਦੇ ਵਿੱਚ ਇਹ ਮਾਮਲਾ ਜਿਹੜਾ ਦੀ ਉਹ ਛਾਏ ਰਹਿਣ ਦੀ ਸੰਭਾਵਨਾ ਹੈ। ਅੱਜ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਆ, ਵਾਈਟ ਪੇਪਰ ਹੋਣਾ, ਸਮਝੌਤਿਆਂ ਦੇ ਉੱਤੇ ਰਿਵਿਊ ਹੋਣਾ ਕੀ ਨਹੀਂ ਹੋਣਾ। ਪ੍ਰਗਟ ਸਿੰਘ ਦੀ ਜਿਹੜੀ ਚਿੱਠੀ ਆ ਉਹਨੇ ਖਲਬਲੀ ਜਿਹੜੀ ਆ ਜੀ ਉਹ ਮਚਾਈ ਪਈ ਆ ਪੰਜਾਬ ਦੀ ਸਰਕਾਰ ਦੇ ਅੰਦਰ। 1 2 3 4 ਜਾਂ 5 ਦੇ ਕਰੀਬ ਜਿਹੜੇ ਦੀ MLA ਹੋ ਗਏ ਜਿਨ੍ਹਾਂ ਦੀਆਂ ਬਾਗੀ ਸੁਰਾਂ ਜਿਹੜੀਆਂ ਦੀ ਉਹ ਬਿਲਕੁਲ ਸਿੱਧੀਆਂ ਦਿਸ ਰਹੀਆਂ ਨੇ। ਇਹਨੂੰ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਸਰਗਰਮ ਹੋਣ ਦੇ ਪੁਆਇੰਟ ਆਫ ਵਿਊ ਦੇ ਨਾਲ ਵੀ ਉਹਨੂੰ ਜਿਹੜਾ ਦੀ ਉਹ ਵੇਖਿਆ ਜਾ ਰਿਹਾ। ਅੱਜ ਦੀ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਆ ਉਹ ਬੜੀ ਅਹਿਮ ਹੋਊਗੀ ਕਿ ਉਹਦੇ ਵਿੱਚ ਕੀ ਕੁਝ ਹੁੰਦਾ। ਇੱਥੋਂ ਤੱਕ ਵੀ ਹੋਇਆ ਕਿ ਕੁਝ ਜਿਹੜੇ ਮੰਤਰੀ ਨੇ ਉਹਨਾਂ ਨੇ ਦੁਬਈ ਦੇ ਦੌਰੇ ਤੇ ਜਾਣਾ ਸੀਗਾ, ਟਿਕਟਾਂ ਤੱਕ ਬੁੱਕ ਸੀਗੀਆਂ। ਜਿਹੜੇ ਚੀਫ ਸੈਕਟਰੀ ਆ ਜੀ ਉਹਨੇ ਇਹ ਦੌਰਾ ਹੀ ਰੱਦ ਜਿਹੜਾ ਜੀ ਉਹ ਕਰਤਾ। ਇਹਦੇ ਤੋਂ ਵੀ ਕਈ ਮੰਤਰੀ ਜਿਹੜੇ ਜੀ ਉਹ ਕਾਫੀ ਔਖੇ ਦੱਸੀਦੇ ਆ। ਇਹ ਮਾਮਲਾ ਵੀ ਜਿਹੜਾ ਜੀ ਉਹ ਅੱਜ ਦੀ ਮੀਟਿੰਗ ਦੇ ਵਿੱਚ ਛਾ ਸਕਦਾ ਹੈ ਜੇ ਮੰਤਰੀ ਮੰਡਲ ਦੀ ਮੀਟਿੰਗ। ਜੀ ਤੇ ਅੱਗੇ ਗੱਲ ਕਰਦੇ ਆ ਕੇਂਦਰ ਦੀ ਸਰਕਾਰ ਆ ਉਹ ਕਈ ਵੱਖ-ਵੱਖ ਦੇਸ਼ਾਂ ਦੇ ਸਫੀਰਾਂ ਨੂੰ ਇੱਧਰ ਉੱਧਰ ਘੁਮਾ ਰਹੀ ਆ, ਪਰ ਬ੍ਰਿਟੇਨ ਦੇ ਵਿੱਚੋਂ ਜਿਸ ਨੇ ਇਸ ਦਾ ਥੋੜਾ ਵਿਰੋਧ ਕੀਤਾ ਸੀ ਉਸ ਨੂੰ ਦਿੱਲੀ ਏਅਰਪੋਰਟ ਤੇ ਮੋੜ ਦਿੱਤਾ। ਆਪਾਂ ਕਈ ਵਾਰੀ ਜਿਹੜਾ ਜੀ ਉਹ ਸਾਂਝਾ ਕੀਤਾ। ਇਹ ਤਕਰੀਬਨ 3 ਗੇੜੇ ਜਿਹੜੇ ਆ ਜੀ ਉਹ ਜਿਹੜੇ ਸਫੀਰ ਨੇ ਵੱਖ-ਵੱਖ ਮੁਲਕਾਂ ਦੇ ਜਿਹੜੇ ਕੌਂਸਲੇਟ ਨੇ ਇੱਥੇ ਦਿੱਲੀ ਦੇ ਵਿੱਚ ਉਹਨਾਂ ਨੂੰ ਲਿਜਾ ਕੇ ਜਿਹੜੇ ਬੇੜੇ ਆ ਉਹਨਾਂ ਦੇ ਉੱਤੇ ਝੂਟੇ ਦਵਾ ਰਹੇ ਆ। ਜੰਮੂ ਕਸ਼ਮੀਰ ਦੇ ਵਿੱਚ ਆਮ ਲੋਕਾਂ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ। ਜਿਹੜੇ ਇੱਥੋਂ ਦੇ ਸਿਆਸਤਦਾਨ ਨੇ, ਇੱਥੋਂ ਦੇ ਪੋਲੀਟੀਸ਼ੀਅਨ ਨੇ, ਉਹਨਾਂ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਦੇ ਨਾਲ ਮਿਲਣ ਨਹੀਂ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਉਹਨਾਂ ਨੂੰ ਲਿਜਾ ਕੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਦਰਸਾਉਣ ਦੀ ਕਿ ਉੱਥੇ ਸਾਰਾ ਕੁਝ ਜਿਹੜਾ ਜੀ ਉਹ ਸਹੀ ਆ। ਇਹਨਾਂ ਦੇ ਉੱਤੇ ਕਿੰਨਾ ਖਰਚਾ ਹੋ ਰਿਹਾ ਜੀ ਇਹਦੀਆਂ ਵੀ ਕਈ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਨੇ। ਇਹ ਜਦੋਂ ਉੱਥੇ ਮਿਲਣੀ ਕਿਸੇ ਨੂੰ ਨਹੀਂ ਦਿੱਤਾ ਜਾ ਰਿਹਾ ਤੇ ਜਿਹੜੇ ਸ਼ਿਕਾਰੇ ਨੇ ਜੀ ਉਹਨਾਂ ਦੇ ਉੱਤੇ ਝੂਟੇ ਦਵਾ ਕੇ ਫੋਟੋਆਂ ਖਿਚਾ ਕੇ ਜਿਹੜਾ ਜੀ ਉੱਥੋਂ ਲੈ ਆਉਂਦੇ ਆ। ਇਹ ਬੋਲਦੇ ਵੀ ਨਹੀਂਗੇ। ਜੇ ਕੋਈ ਬੋਲਦਾ ਤੇ ਫਿਰ ਉਹਦਾ ਕੀ ਹੱਲ ਹੋ ਸਕਦਾ, ਜਿਹੜਾ ਜੀ ਹਸ਼ਰ ਹੋ ਸਕਦਾ। ਜਿਹੜਾ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਇਹਨੂੰ ਰੱਦ ਕਰਨੇ ਦੇ ਫੈਸਲੇ ਦੀ
ਆਲੋਚਨਾ ਕਰਨ ਵਾਲੀ ਬ੍ਰਿਟਿਸ਼ ਸੰਸਦ ਮੈਂਬਰ ਹੈ ਡੈਬੀ ਅਬਰਾਹਮਸ। ਇਹਨੂੰ ਜਿਹੜਾ ਜੀ ਭਾਰਤ ਨੇ ਉਹਦੇ ਕੋਲੇ ਜਾਇਜ਼ ਵੀਜ਼ਾ ਹੋਣ ਦੇ ਬਾਵਜੂਦ ਉਹਨੂੰ ਮੁਲਕ ਦੇ ਵਿੱਚ ਦਾਖਲ ਹੋਣ ਤੋਂ ਰੋਕਤਾ। ਜਿਹੜੀ ਡੈਬੀ ਅਬਰਾਹਮਸ ਆ ਉਹਨੂੰ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਦੁਬਈ ਦੇ ਵਾਸਤੇ ਜਿਹੜਾ ਦੀ ਉਹ ਤੋਰ ਦਿੱਤਾ ਗਿਆ, ਜਿੱਥੋਂ ਉਹ ਜਿੱਥੇ ਜਿਹੜੀ ਦੀ ਉਹ ਦਿੱਲੀ ਪਹੁੰਚੀ। ਲੇਬਰ ਪਾਰਟੀ ਦੀ ਸੰਸਦ ਮੈਂਬਰ ਡੈਬੀ ਅਬਰਾਹਮਸ ਦੇ ਵੱਲੋਂ ਜਿਹੜਾ ਦੀ ਵੈਲਿਡ ਵੀਜ਼ਾ ਹੋਣ ਦੇ ਲਾਏ ਦੋਸ਼ਾਂ ਦਾ ਭਾਰਤੀ ਗ੍ਰਹਿ ਮੰਤਰਾਲੇ ਨੇ ਖੰਡਨ ਕਰਦਿਆਂ ਇਹ ਕਿਹਾ ਕਿ ਉਹਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ ਕਿ ਉਹਦਾ ਈ ਵੀਜ਼ਾ ਰੱਦ ਕੀਤਾ ਜਾ ਰਿਹਾ ਹੈ। ਕਸ਼ਮੀਰ ਦੇ ਬਾਰੇ ਆਲ ਪਾਰਟੀ ਸੰਸਦੀ ਗਰੁੱਪ ਦੀ ਜਿਹੜੀ ਚੇਅਰਪਰਸਨ ਹੈ ਡੈਬੀ ਅਬਰਾਹਮਸ, ਉਹਨੇ ਇਹ ਕਿਹਾ ਕਿ ਉਹ ਜਾਇਜ਼ ਵੀਜ਼ਾ ਦੇ ਉੱਤੇ ਸਫ਼ਰ ਜਿਹੜਾ ਉਹ ਕਰ ਰਹੀ ਸੀਗੀ ਤੇ ਉਹ ਭਾਰਤ ਦੇ ਵਿੱਚ ਆਪਣੇ ਜਿਹੜੇ ਉਹਦੇ ਕੁਝ ਪਰਿਵਾਰਕ ਜਿਹੜੇ ਦੀ ਉਹ ਰੁਝੇਵੇਂ ਨੇ ਉਹਨਾਂ ਦੇ ਵਿੱਚ ਉਹਨੇ ਪਾਰਟੀਸਪੇਟ ਜਿਹੜਾ ਦੀ ਉਹ ਕਰਨਾ ਸੀਗਾ, ਪਰ ਉਹਨੂੰ ਵੀਜ਼ਾ ਬਿਨਾਂ ਕਿਸੇ ਸਫਾਈ ਦੇ ਰੱਦ ਜਿਹੜਾ ਦੀ ਉਹ ਕਰ ਦਿੱਤਾ ਗਿਆ। ਹੋਮ ਮਿਨਿਸਟਰੀ ਦਾ ਜਿਹੜਾ ਬੁਲਾਰਾ ਜੀ ਉਹ ਕਹਿੰਦਾ ਹੈ ਕਿ ਬ੍ਰਿਟਿਸ਼ ਸੰਸਦ ਮੈਂਬਰ ਨੂੰ ਪਹਿਲਾਂ ਵੀ ਜਿਹੜਾ ਈ ਵੀਜ਼ਾ ਰੱਦ ਕਰਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ, ਪਰ ਉਹ ਇਹਦੇ ਬਾਵਜੂਦ ਦਿੱਲੀ ਜਿਹੜਾ ਜੀ ਉਹ ਪਹੁੰਚ ਗਈ। ਜਿਹੜੀ ਡੈਬੀ ਅਬਰਾਹਮਸ ਆ ਉਹ ਇਹ ਕਹਿੰਦੀ ਆ ਕਿ 13 ਫਰਵਰੀ ਤੋਂ ਪਹਿਲਾਂ ਉਹਨੂੰ ਕੋਈ ਈਮੇਲ ਨਹੀਂ ਮਿਲਿਆ। ਉਦੋਂ ਬਾਅਦ ਉਹ ਸਫ਼ਰ ਕਰ ਰਹੀ ਹੈ, ਦਫ਼ਤਰ ਵੀ ਨਹੀਂ ਗਈ ਤੇ ਉਹਦੇ ਦਫ਼ਤਰ ਨੇ ਯੂਕੇ ਦੇ ਵਿੱਚ ਤਸਦੀਕ ਕਿ ਡੈਬੀ ਅਬਰਾਹਮਸ ਦੁਬਈ ਤੋਂ ਜਹਾਜ਼ ਰਾਹੀਂ ਦਿੱਲੀ ਪਹੁੰਚੀ ਸੀ। ਉਹਦਾ ਈ ਵੀਜ਼ਾ ਪਿਛਲੇ ਸਾਲ ਅਕਤੂਬਰ 'ਚ ਜਾਰੀ ਹੋਇਆ ਸੀ ਤੇ ਇਹ ਅਕਤੂਬਰ 2020 ਤੱਕ ਵੈਲਿਡ ਸੀਗਾ। ਉਹਨੇ ਟਵਿੱਟਰ ਦੇ ਉੱਤੇ ਸਾਰੀ ਜਾਣਕਾਰੀ ਸਾਂਝਾ ਕਰਦਿਆਂ ਇਹ ਕਿਹਾ ਕਿ ਇਮੀਗ੍ਰੇਸ਼ਨ ਡੈਸਕ ਤੇ ਉਹਨੇ ਦਸਤਾਵੇਜ਼ ਤੇ ਈ ਵੀਜ਼ਾ ਪੇਸ਼ ਕੀਤੇ, ਪਰ ਅਧਿਕਾਰੀ ਕਹਿੰਦੇ ਕਿ ਉਹਦਾ ਵੀਜ਼ਾ ਤਾਂ ਰੱਦ ਹੋ ਚੁੱਕਿਆ ਤੇ ਉਹ 10 ਮਿੰਟਾਂ ਬਾਅਦ ਜਿਹੜਾ ਜੀ ਉੱਥੋਂ ਉਹਨੂੰ ਜਿਹੜਾ ਜੀ ਗੁੱਸੇ ਭਰੇ ਲਹਿਜੇ ਦੇ ਵਿੱਚ ਵਾਪਸ ਚਲੇ ਜਾਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਔਰ ਇਹਦੇ ਦੌਰਾਨ ਜਿਹੜੀ ਡੈਬੀ ਜੀ ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਜਿਨ੍ਹਾਂ ਨੇ ਬ੍ਰਿਟਿਸ਼ ਹਾਈ ਕਮਿਸ਼ਨ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਕਈ ਅਧਿਕਾਰੀ ਵੀ ਆਏ ਪਰ ਈ ਵੀਜ਼ਾ ਰੱਦ ਕਰਨ ਦੇ ਕਾਰਨ ਜਿਹੜੇ ਜੀ ਉਹ ਨਹੀਂ ਦੱਸ ਸਕੇ, ਕੋਈ ਕਾਰਨ ਜਿਹੜਾ ਜੀ ਨਹੀਂ ਦੱਸਿਆ। ਇਹਨਾਂ ਕਿਹਾ ਅਸੀਂ ਜੀ ਵੀਜ਼ਾ ਰੱਦ ਕਰਤਾ, ਕਿਉਂ ਕੀਤਾ ਇਹ ਨਹੀਂ ਪਤਾ। ਰੀਜ਼ਨ ਇਹੀ ਹੈ ਜੀ ਕਿ ਉਹ ਹਮੇਸ਼ਾ ਇਸ ਮਾਮਲੇ ਦੇ ਉੱਤੇ ਜੰਮੂ ਕਸ਼ਮੀਰ ਵਾਲੇ ਮਾਮਲੇ ਦੇ ਉੱਤੇ ਸਖਤ ਰਵੱਈਆ ਜਿਹੜਾ ਜੀ ਉਹ ਅਪਣਾਉਂਦੀ ਰਹੀ ਆ। ਉਹਦੇ ਸਖਤ ਬਿਆਨ ਜਿਹੜੇ ਜੀ ਉਹ ਆਉਂਦੇ ਰਹੇ ਆ, ਜਿਹਦੇ ਕਰਕੇ ਇਹ ਵੀਜ਼ਾ ਰੱਦ ਕੀਤਾ ਗਿਆ ਜੀ। ਬਾਹਰੋਂ ਕੁਛ ਹੋਰ ਤੇ ਅੰਦਰੋਂ ਕੁਛ ਹੋਰ ਨੇ ਜੇ ਲੋਕ। ਤੇ ਅੱਗੇ ਗੱਲ ਕਰਦੇ ਹਾਂ 1000 ਕਰੋੜ ਰੁਪਏ ਦੀ ਜਿਹੜੀ ਡਰੱਗ ਫੜੀ ਗਈ ਸੀ, ਉਸ ਕੇਸ ਦੇ ਵਿੱਚ 2 ਹੋਰ ਗ੍ਰਿਫਤਾਰ ਹੋਏ। ਬਿਲਕੁਲ ਜੀ, ਇਹਦੀ ਜਾਂਚ ਜਿਹੜੀ ਹੈ ਜੀ ਉਹ ਬੇਸ਼ੱਕ ਹੋ ਸਕਦਾ ਹੈ ਕਿ ਉਨੀ ਤੇਜ਼ ਤਾਂ ਜਿਹੜੀ ਦੀ ਉਹ ਨਹੀਂ ਚੱਲ ਰਹੀ ਜੋ ਲੱਗ ਰਿਹਾ, ਪਰ ਇੰਨਾ ਜ਼ਰੂਰ ਹੈ ਕਿ ਕੁਛ ਨਾ ਕੁਛ ਇਹਦੇ ਵਿੱਚ ਹਿਲਜੁਲ ਜਿਹੜੀ ਹੈ ਜੀ ਉਹ ਜ਼ਰੂਰ ਨਜ਼ਰ ਆ ਰਹੀ ਆ। ਅਜੇ ਤੱਕ ਜਿਹੜਾ ਫੜਿਆ ਗਿਆ ਸੀਗਾ ਜੀ ਇਟਲੀ ਦੇ ਵਿੱਚ, ਉਹਨੂੰ ਤਾਂ ਜਿਹੜਾ ਦੀ ਉਹ ਸੰਧੂ ਨੂੰ ਨਹੀਂ ਅਜੇ ਲਿਆਂਦਾ ਜਿਹੜਾ ਦੀ ਜਾ ਸਕਿਆ। ਉਹਦੇ ਵਾਸਤੇ ਇਹਦੇ ਕਾਗਜ਼ ਪੱਤਰ ਜਿਹੜੇ ਦੀ ਪੂਰੇ ਕੀਤੇ ਜਾ ਰਹੇ ਆ। ਜਿਹੜੀ ATS ਆ ਜਿਹੜੀ ਗੁਜਰਾਤ ਦੀ, ਉਹ ਲਗਾਤਾਰ ਉਹਦੇ ਜਿਹੜੇ ਆਫਿਸਰ ਆ ਉਹ ਬੈਠੇ ਆ ਜੀ ਅੰਮ੍ਰਿਤਸਰ ਦੇ ਵਿੱਚ ਆ ਕੇ, ਔਰ ਇਹ ਸਾਰੀਆਂ ਕੜੀਆਂ ਜਿਹੜੀਆਂ ਜੀ ਉਹ ਜੁੜ ਰਹੀਆਂ ਨੇ, ਔਰ ਜਿਹੜੀਆਂ ਗੁਜਰਾਤ ਤੇ ਪੰਜਾਬ ਦੇ ਨਾਲ ਜਿਹੜੀਆਂ ਉਹ ਜੁੜਦੀਆਂ ਨੇ। STF ਇਹਦੀ ਜਾਂਚ ਜਿਹੜੀ ਆ ਜੀ ਉਹ ਕਰ ਰਹੀ ਆ। ਪੰਜਾਬ, ਦਿੱਲੀ, ਹਿਮਾਚਲ, ਮੁੰਬਈ ਦੇ ਨਾਲ ਇਹਦੇ ਜਿਹੜੇ ਜੀ ਉਹ ਤਾਰ ਜੁੜੇ ਹੋਏ ਆ। ਅਕਾਲੀ ਨੇਤਾ ਅਨਵਰ ਮਸੀਹ ਦੀ ਕੋਠੀ ਦੇ ਵਿੱਚੋਂ 193 ਕਿਲੋ ਹੈਰੋਇਨ ਜਿਹੜੀ ਜੀ ਉਹ ਬਰਾਮਦ ਕੀਤੀ ਸੀਗੀ। ਉਸ ਤੋਂ ਬਾਅਦ ਜਿਹੜੇ ਸੀਗਾ ਜੀ ਗ੍ਰਿਫਤਾਰੀਆਂ ਪੰਜਾਬ ਦੇ ਵਿੱਚੋਂ ਕੁਝ ਹੋਈਆਂ, ਕੁਝ ਗ੍ਰਿਫਤਾਰੀਆਂ ਗੁਜਰਾਤ ਦੇ ਵਿੱਚੋਂ ਵੀ ਜਿਹੜੀਆਂ ਟਰਾਂਸਪੋਰਟਰ ਇੰਦਰੇਸ਼ ਜਿਹੜਾ ਜੀ ਉਹ ਕਾਬੂ ਕੀਤਾ ਗਿਆ ਸੀਗਾ ਜੀ। ਹੁਣ STF ਨੇ ਪਟਿਆਲੇ ਦੇ ਪਾਤੜਾ ਇਲਾਕੇ ਦੇ ਵਿੱਚ 2 ਜਿਹੜੇ ਵਿਅਕਤੀ ਨੇ ਉਹਨਾਂ ਨੂੰ ਅਰੈਸਟ ਕੀਤਾ। ਇਹ ਦੋਵੇਂ ਕੁਲਦੀਪ ਸਿੰਘ ਤੇ ਮਲਕੀਤ ਸਿੰਘ ਕਈ ਸਾਲਾਂ ਤੋਂ ਗਰੋਹ ਦੇ ਕਿੰਗਪਿਨ ਤੇ ਕੱਪੜਾ ਕਾਰੋਬਾਰੀ ਅੰਕੁਸ਼ ਕਪੂਰ ਦੇ ਨਾਲ ਜੁੜੇ ਹੋਏ ਆ ਜੀ। ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਨੇ ਹੈਰੋਇਨ ਦੀਆਂ ਵੱਡੀਆਂ ਖੇਪਾਂ ਜਿਹੜੀਆਂ ਜੀ ਉਹ ਠਿਕਾਣੇ ਲਾਈਆਂ ਨੇ। ਦੋਵੇਂ ਸਮਗਲਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਤਕਰੀਬਨ ਲੱਗ ਰਿਹਾ ਜੀ ਕਿ ਇਟਲੀ 'ਚ ਬੈਠਾ ਸਮਗਲਰ ਜਿਹੜਾ ਸਿਮਰਨਜੀਤ ਸਿੰਘ ਸੰਧੂ ਆ, ਉਹਦੇ ਇਸ਼ਾਰੇ ਦੇ ਉੱਤੇ ਸਿਰਫ 305 ਕਿਲੋ ਹੈਰੋਇਨ ਹੀ ਨਹੀਂ ਬਲਕਿ ਹੋਰ ਵੀ ਵੱਡੀਆਂ ਖੇਪਾਂ ਪੰਜਾਬ 'ਚੋਂ ਬਾਹਰ ਸਪਲਾਈ ਜਿਹੜੀਆਂ ਦੀ ਉਹ ਹੋ ਚੁੱਕੀਆਂ ਹੋਈਆਂ ਨੇ। ਪੁਲਿਸ ਨੇ ਲਿਬਰਟੀ ਮਾਰਕੀਟ ਦੇ ਇੱਕ ਮਨੀ ਚੇਂਜਰ ਨੂੰ ਵੀ ਹਿਰਾਸਤ ਦੇ ਵਿੱਚ ਲਿਆ, ਜਿਹੜਾ ਕਿ ਇੱਕ ਵੱਡੇ ਨੈਟਵਰਕ ਦੇ ਵਿੱਚ ਪੈਸਿਆਂ ਦਾ ਜਿਹੜਾ ਭੁਗਤਾਨ ਡਰੱਗ ਮਨੀ 'ਚ ਮਜੀਠਾ ਮੰਡੀ ਦੇ ਕੁਝ ਕਾਰੋਬਾਰੀਆਂ ਤੇ ਮਨੀ ਚੇਂਜਰਾਂ ਦੇ ਨਾਲ ਜਿਹੜਾ ਜੀ ਇਹ ਜੁੜੀਆਂ ਹੋਈਆਂ ਤਾਰਾਂ ਨੇ। STF ਦੇ ਜਿਹੜੇ ਅਧਿਕਾਰੀ ਨੇ ਇਸ ਮਾਮਲੇ ਦੇ ਉੱਤੇ ਬਹੁਤਾ ਕੁਝ ਜਿਹੜਾ ਜੀ ਉਹ ਨਹੀਂ ਅਜੇ ਡਿਟੇਲ ਦੇ ਵਿੱਚ ਦੱਸ ਰਹੇ,
ਪੰਜਾਬ ਪੁਲਿਸ ਦੀ ਖੁਫੀਆ ਸ਼ਾਖਾ ਦੇ ਅਧਿਕਾਰੀ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਗ੍ਰਿਫਤਾਰ ਕੀਤੇ ਗਏ ਅੰਕੁਸ਼ ਕਪੂਰ ਨੇ ਪੁਲਿਸ ਹਿਰਾਸਤ ਦੇ ਵਿੱਚ ਕਈ ਅਹਿਮ ਖੁਲਾਸੇ ਕੀਤੇ ਆ। ਮਲਕੀਅਤ ਸਿੰਘ ਤੇ ਕੁਲਦੀਪ ਸਿੰਘ ਜਿਹੜੇ ਫੜੇ ਗਏ ਪਾਤੜਾਂ ਤੋਂ ਇਹ ਜੱਦੀ ਤੌਰ ਦੇ ਉੱਤੇ ਕੋਰੀਅਰ ਦਾ ਕੰਮ ਕਰਦੇ ਆ। ਅੰਕੁਸ਼ ਦੇ ਕਹਿਣ ਦੇ ਉੱਤੇ ਉਹਨਾਂ ਨੇ 200 ਕਿਲੋ ਤੋਂ ਵੱਧ ਹੈਰੋਇਨ ਜਿਹੜੀ ਆ ਜੀ ਉਹਨੂੰ ਠਿਕਾਣੇ ਲਾਇਆ। STF ਜਿਹੜੀ ਆ ਜੀ ਉਹ ਇਹਨਾਂ ਤੋਂ ਕਈ ਹੋਰ ਨਵੇਂ ਖੁਲਾਸੇ ਜਿਹੜੇ ਆ ਜੀ ਉਹ ਕਰ ਸਕਦੀ ਆ। ਇਹ ਜਾਲ ਕਿੱਡਾ ਵੱਡਾ ਆ, ਕਿੰਨਾ ਜਿਹੜਾ ਜੀ ਉਹ ਡੂੰਘਾ, ਇਹਦੀਆਂ ਡੂੰਘੀਆਂ ਕਿੰਨੀਆਂ ਜੜ੍ਹਾਂ ਨੇ, ਕੋਈ ਜਿਹੜਾ ਜੀ ਉਹ ਸੋਚ ਵੀ ਨਹੀਂ ਸਕਦਾ ਕਿ ਕਿਸ ਲੈਵਲ ਤੱਕ ਇਹ ਜਿਹੜਾ ਜੀ ਸਾਰਾ ਮਾਮਲਾ ਜੁੜਿਆ ਹੋਇਆ ਔਰ ਚੱਲ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਜੀ ਰਿਹਾ। ਇਹਦੇ 'ਚ ਕੋਈ ਰੋਕ ਟੋਕ ਨਹੀਂ ਜੀ, ਕੋਈ ਕੁਛ ਕਹੀ ਚੱਲੇ, ਕੋਈ ਲੱਕ ਨਹੀਂ ਟੁੱਟਿਆ, ਕੋਈ 4 ਹਫ਼ਤਿਆਂ ਵਾਲਾ ਜਿਹੜਾ ਜੀ ਉਹ ਗੁਟਕੇ ਦੀ ਸਹੁੰ ਵਾਲਾ ਕੋਈ ਮਾਮਲਾ ਜਿਹੜਾ ਜੀ ਵਰਕ ਨਹੀਂ ਕਰ ਰਿਹਾ। ਲੋਕ ਜਿਹੜਾ ਜੀ ਉਹ ਮਰ ਰਹੇ ਆ ਔਰ ਪੰਜਾਬ ਦੇ ਲੋਕ ਜਿਹੜੇ ਇਹ ਸਮਗਲਰ ਨੇ ਇਹ ਨਾਲ ਰਲ ਕੇ ਜਿਹੜਾ ਜੀ ਤਬਾਹ ਕਰਨ ਦੇ ਵਾਸਤੇ ਲੋਕਾਂ ਨੂੰ ਆਪਣਾ ਰੋਲ ਨਿਭਾ ਰਹੇ। ਬਿਲਕੁਲ ਜੀ, ਉਹ ਤਾਂ ਬਣ ਗਏ ਨਾ, ਬਾਕੀ ਲੋਕ ਜਾਣ ਜਿੱਥੇ ਜਾਣਾ। ਤਾਂ ਅੱਗੇ ਗੱਲ ਕਰਦੇ ਹਾਂ, ਨਵੇਂ ਸ਼ਹਿਰ ਦਾ ਜਿਹੜਾ ਵਿਵਾਦਤ ਕਬੱਡੀ ਟੂਰਨਾਮੈਂਟ ਸੀਗਾ ਉਹ ਗੋਲੀਆਂ ਚੱਲਣ ਕਰਕੇ ਰੱਦ ਹੋਇਆ। ਇਹ ਐਕਚੁਅਲੀ ਪਿਛਲੇ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਜਿਹੜਾ ਜੀ ਉਹ ਹੈਗਾ। ਚਰਚਾ ਦੇ ਵਿੱਚ ਆਉਣ ਦਾ ਜਿਹੜਾ ਕਾਰਨ ਸੀਗਾ ਕਿ ਕੁਛ ਸਮਾਜ ਪ੍ਰਤੀ ਜਿਹੜੇ ਜੀ ਚੇਤਨ ਲੋਕ, ਸਮਾਜ ਪ੍ਰਤੀ ਫਿਕਰਮੰਦ ਲੋਕ, ਉਹ ਇਸ ਕਬੱਡੀ ਟੂਰਨਾਮੈਂਟ ਦਾ ਇਸ ਕਰਕੇ ਵਿਰੋਧ ਕਰ ਰਹੇ ਸੀਗੇ ਕਿ ਇਹਦੇ ਵਿੱਚ ਜਿਹੜਾ ਸਿੰਗਰ ਸੱਦਿਆ ਗਿਆ ਸਿੱਧੂ ਮੂਸੇਵਾਲਾ ਉਹ ਹਿੰਸਕ ਗਾਣੇ ਗਾਉਂਦਾ। ਹਾਈ ਕੋਰਟ ਨੇ ਹਿੰਸਕ ਗਾਣੇ ਗਾਉਣ ਦੇ ਉੱਤੇ ਰੋਕ ਜਿਹੜੀ ਆ ਜੀ ਉਹ ਲਾਈ ਹੋਈ ਆ। ਇਹਦੇ ਉੱਤੇ ਮਾਮਲਾ ਮਾਨਸਾ ਦੇ ਵਿੱਚ ਵੀ ਦਰਜ ਹੋਇਆ ਸੀਗਾ। ਉੱਥੋਂ ਜ਼ਮਾਨਤ ਕਰਾ ਕੇ ਜਾ ਕੇ ਦਿੜਬੇ ਗਾਉਂਦਾ ਤੇ ਉੱਥੇ ਜਾ ਕੇ ਇਹ ਗੱਲ ਕਹਿੰਦਾ ਵੀ ਜੱਟ ਜਿਹੜਾ ਜੀ ਉਹ ਜ਼ਮਾਨਤ ਤੇ ਆਇਆ ਹੋਇਆ ਤੇ ਦੱਸ ਕਿਹਦਾ ਕੰਡਾ ਜਿਹੜਾ ਜੀ ਉਹ ਕੱਢਣਾ। ਇੱਦਾਂ ਦੀਆਂ ਗੱਲਾਂ ਜਿਹੜੀਆਂ ਜੀ ਉਹ ਸਟੇਜ ਤੇ ਕਰਦਾ। ਹਾਈ ਕੋਰਟ ਦੇ ਹੁਕਮਾਂ ਨੂੰ ਨਾਲ ਲਾ ਕੇ ਜਿਹੜੇ ਜੀ ਇਹ ਸਮਾਜਿਕ ਜਿਹੜੇ ਕਾਰਕੁਨ ਨੇ, ਸਤਨਾਮ ਸਿੰਘ ਦੌਣ ਹੁਰੀ ਨੇ ਜੀ, ਇਹਨਾਂ ਦੇ ਵਿੱਚ ਇਹ ਸਾਰੇ ਲੱਗੇ ਜਿਹੜਾ ਜੀ ਉਹ ਹੋਏ ਸਨ। ਪ੍ਰਸ਼ਾਸਨ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਸੀ ਕਰ ਰਿਹਾ ਜੀ। ਉਹਦਾ ਨਾ ਕਰਨ ਦਾ ਕਾਰਨ ਇਹ ਸੀਗਾ ਕਿ ਉੱਥੋਂ ਦਾ ਜਿਹੜਾ MLA ਆ ਉਹ ਮੁੱਖ ਮਹਿਮਾਨ ਸੀ ਇਹਦੇ ਵਿੱਚ, ਅੰਗਦ ਸਿੰਘ। ਜਿਹੜੇ ਪੋਸਟਰ ਲੱਗੇ ਹੋਏ ਸੀਗੇ, ਜਿਹੜੇ ਹੋਰਡਿੰਗਸ ਲੱਗੇ ਹੋਏ ਸੀਗੇ, ਉਹਨਾਂ ਦੇ ਉੱਤੇ ਕੁਝ ਉਹਨਾਂ ਲੋਕਾਂ ਦੀਆਂ ਤਸਵੀਰਾਂ ਵੀ ਸੀ ਜਿਹੜੇ ਪੁਲਿਸ ਨੂੰ ਵੱਖੋ ਵੱਖਰੇ ਮਾਮਲਿਆਂ ਦੇ ਵਿੱਚ ਲੋੜੀਂਦੇ ਆ ਜੀ, ਕੁਝ ਗੰਭੀਰ ਮਾਮਲਿਆਂ ਦੇ ਵਿੱਚ। ਉਹਨਾਂ ਦੀਆਂ ਫੋਟੋਆਂ ਇਹਦੇ ਉੱਤੇ ਲੱਗੀਆਂ ਹੋਈਆਂ ਸੀ, ਨਾਲ ਲੱਗੀਆਂ ਸੀ ਉੱਥੋਂ ਦੇ ਕਾਂਗਰਸ ਦੇ MLA ਦੀਆਂ ਜਿਹੜੀਆਂ ਜੀ ਅੰਗਦ ਸਿੰਘ ਦੀਆਂ ਫੋਟੋਆਂ। ਇਸ ਕਰਕੇ ਪ੍ਰਸ਼ਾਸਨ ਕੁਛ ਨਹੀਂ ਸੀ ਜਿਹੜਾ ਜੀ ਉਹ ਕਰ ਰਿਹਾ। ਜਿਹੜੀ ਜੀ ਉਹ ਖੇਡ ਜਾਰੀ ਸੀ। ਅਸੀਂ ਉੱਥੇ ਟੂਰਨਾਮੈਂਟ ਨਹੀਂ ਹੋ ਰਿਹਾ ਜੀ, ਪਰਮਿਸ਼ਨ ਨਹੀਂ ਦਿੱਤੀ, ਸਪੀਕਰ ਦੀ ਪਰਮਿਸ਼ਨ ਨਹੀਂ ਦਿੱਤੀ ਜੀ, ਪਰ ਉਹ ਉਸੇ ਤਰੀਕੇ ਦੇ ਨਾਲ ਇਹਦੀ ਐਡਵਰਟਾਈਜ਼ਮੈਂਟ ਵੀ ਕਰੀ ਜਾਂਦੇ ਸੀ ਕਿਉਂਕਿ ਇਹਦੇ ਵਿੱਚ NRI ਕੁਝ ਜਿਹੜਾ ਜੀ ਉਹ ਸ਼ਾਮਲ ਸੀਗੇ ਇਸ ਸਾਰੇ ਮਾਮਲੇ ਦੇ ਵਿੱਚ। ਹੁਣ ਹੋਇਆ ਕੀ ਹੈ ਜੀ ਕਿ ਜਿਹੜੀਆਂ ਗੱਲਾਂ ਦਾ ਡਰ ਇਹ ਸਮਾਜ ਪ੍ਰਤੀ ਜਿਹੜੇ ਫਿਕਰਮੰਦ ਲੋਕ ਨੇ ਉਹ ਜਿਹੜਾ ਉਹਨਾਂ ਦਾ ਖਦਸ਼ਾ ਸੀ ਉਹੀ ਹੋਇਆ। ਉੱਥੇ ਇਸ ਟੂਰਨਾਮੈਂਟ ਨੂੰ ਲੈ ਕੇ ਗੋਲੀਆਂ ਚੱਲੀਆਂ। ਇੱਕ ਚੋਰੀ ਕੀਤੀ ਗਈ ਗੱਡੀ ਦੇ ਵਿੱਚ ਆਏ ਲੋਕਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ। ਜਿਹੜੇ 2 NRI ਨੇ ਜੀ ਜਿਹੜੇ ਇਸ ਟੂਰਨਾਮੈਂਟ ਦੇ ਪ੍ਰਬੰਧਕ ਸਨ, ਉਹਨਾਂ ਦੇ ਉੱਤੇ ਗੋਲੀਆਂ ਜਿਹੜੀਆਂ ਜੀ ਉਹ ਚੱਲੀਆਂ। ਇੰਨੀ ਚੰਗੀ ਗੱਲ ਜਿਹੜੀ ਜੀ ਉਹ ਹੋਈ, ਜਾਨੀ ਨੁਕਸਾਨ ਨਹੀਂ ਹੋਇਆ ਪਰ ਗੰਭੀਰ ਜ਼ਖਮੀ ਜਿਹੜਾ ਜੀ ਉਹ ਜ਼ਰੂਰ ਹੋਇਆ। ਇਹਨਾਂ ਦੇ ਜ਼ਖਮੀ ਹੋਣ ਕਰਕੇ ਇਹ ਟੂਰਨਾਮੈਂਟ ਜਿਹੜਾ ਜੀ ਉਹ ਰੱਦ ਕੀਤਾ ਜਿਹੜਾ ਜੀ ਉਹ ਗਿਆ। ਅੱਜ ਇਹ ਟੂਰਨਾਮੈਂਟ ਹੋਣਾ ਸੀਗਾ ਜੀ ਨਵੇਂ ਸ਼ਹਿਰ ਦੇ ਵਿੱਚ, ਅੱਜ ਇਹ ਟੂਰਨਾਮੈਂਟ ਨਹੀਂ ਹੋ ਰਿਹਾ। ਹੁਣ ਇਹ ਨਹੀਂ ਪਤਾ ਕਿ ਪ੍ਰਬੰਧਕ ਜਿਹੜੇ ਨੇ ਉਹ ਸਮਾਜ ਪ੍ਰਤੀ ਜਿਹੜੇ ਫਿਕਰਮੰਦ ਇਹ ਲੋਕ ਨੇ ਉਹਨਾਂ ਦੇ ਫਿਕਰ ਨੂੰ ਕਿੰਨਾ ਕੁ ਜਿਹੜਾ ਜੀ ਉਹ ਜਾਣਨਗੇ, ਨੇੜੇ ਤੋਂ ਲੈਣਗੇ, ਕਿੰਨਾ ਸੀਰੀਅਸਲੀ ਲੈਣਗੇ ਵੀ ਇਹੀ ਤਾਂ ਫਿਕਰ ਸੀ। ਪੰਜਾਬੀ ਜਿਹੜੇ ਆ ਜੀ ਉਹ ਹਿੰਸਾ ਖਾਂਦੇ ਆ, ਹਿੰਸਾ ਪੀਂਦੇ ਆ, ਹਿੰਸਾ ਸੌਂਦੇ ਆ, ਹਿੰਸਾ ਗਾਉਂਦੇ ਆ, ਹਿੰਸਾ ਹਟਾਉਂਦੇ ਆ ਜੀ ਅੱਜ ਕੱਲ੍ਹ। ਉਹਦਾ ਰੀਜ਼ਨ ਇੱਕ ਪ੍ਰਮੁੱਖ ਜਿਹੜਾ ਜੀ ਉਹ ਗੀਤ ਹੈ, ਜਿਹੜੇ ਆਪਾਂ ਕਈ ਵਾਰੀ ਗੱਲ ਕੀਤੀ ਹੈ ਕਿ ਇਹ ਨਵੀਂ ਪੀੜ੍ਹੀ ਦੀਆਂ ਨਾੜਾਂ ਦੇ ਵਿੱਚ ਇੰਜੈਕਟ ਜਿਹੜੇ ਜੀ ਉਹ ਕੀਤੇ ਜਾ ਰਹੇ ਆ। ਸੋ ਇਸ ਕਰਕੇ ਇਹਦੇ ਤੋਂ ਕਿੰਨੀ ਉਹ ਸਿੱਖਿਆ ਲੈਂਦੇ ਆ ਕਿਉਂਕਿ ਜਿੱਥੋਂ ਰੋਕਿਆ ਜਾ ਰਿਹਾ ਸੀ ਕਿ ਇਹਦੇ ਨਾਲ ਆਹ ਹੋ ਸਕਦਾ, ਗੋਲੀਆਂ ਚੱਲ ਸਕਦੀਆਂ, ਉਹੀ ਗੋਲੀਆਂ ਜਿਹੜੀਆਂ ਜੀ ਉੱਥੇ ਚੱਲੀਆਂ। ਜੇ ਹੁਣ ਰੱਦ ਕੀਤਾ, ਜੇ ਪਹਿਲਾਂ ਹੀ ਇਹਦੇ ਉੱਤੇ ਕੋਈ ਅਕਲ ਦੀ ਜਿਹੜੀ ਦੀ ਉਹ ਗੱਲ ਕਰਦੇ ਤੇ ਕਹਾਣੀ ਸ਼ਾਇਦ ਇੱਥੋਂ ਤੱਕ ਜਿਹੜਾ ਦੀ ਉਹ ਨਾ ਜਾਂਦੀ। ਪਰ ਇੰਨਾ ਜ਼ਰੂਰ ਹੈ ਕਿ ਵੱਡੇ ਵਿਵਾਦ ਤੋਂ ਬਾਅਦ ਇਹ ਟੂਰਨਾਮੈਂਟ ਪ੍ਰਬੰਧਕਾਂ ਨੇ ਹੀ ਰੱਦ ਕੀਤਾ, ਪ੍ਰਸ਼ਾਸਨ ਨੇ ਰੱਦ ਨਹੀਂ ਜਿਹੜਾ ਜੀ ਉਹ ਕੀਤਾ। ਉਹਦਾ ਕਾਰਨ ਇਹ ਸੀ ਕਿ ਉਹਦੇ ਚ ਕਾਂਗਰਸੀ MLA ਇਨਵੋਲਵ ਸੀ। ਜੀ ਬਿਲਕੁਲ। ਇਹ ਤਾਂ ਹੋਰ ਕਿਸੇ ਚੀਜ਼ ਦਾ ਪਤਾ ਨਾ ਪਤਾ ਹੋਵੇ ਪਰ ਸਿੰਗਰਾਂ ਦਾ ਬਹੁਤ ਜ਼ਿਆਦਾ ਪਤਾ ਅਗਲੀ ਜਨਰੇਸ਼ਨ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਠੇਕਿਆਂ ਦੀ। ਸਿਰਫ 7 ਪਿੰਡਾਂ ਦੇ ਵਿੱਚ ਠੇਕੇ ਬੰਦ ਹੋਣ। ਬਿਲਕੁਲ ਜੀ। ਇੱਕ ਜਿਹੜਾ ਜੀ ਸਮਾਂ ਸੀਗਾ ਕੁਝ ਸਾਲ ਪਹਿਲਾਂ ਬੜੀ ਤਕੜੀ ਅਵੇਅਰਨੈਸ ਜਿਹੜੀ ਜੀ ਉਹ ਲੋਕਾਂ ਦੇ ਵਿੱਚ ਆਈ ਸੀ। ਤਕੜੀ ਅਵੇਅਰਨੈਸ
ਪੰਚਾਇਤਾਂ ਦੇ ਵਿੱਚ ਜਿਹੜੀ ਦੀ ਉਹ ਆਈ ਸੀ, ਔਰ ਪੰਚਾਇਤਾਂ ਜਿਹੜੀਆਂ ਸੀ ਵੱਡੇ ਪੱਧਰ ਦੇ ਉੱਤੇ ਇਹਨਾਂ ਠੇਕਿਆਂ ਨੂੰ ਬੰਦ ਕਰਨ ਦੇ ਵਾਸਤੇ ਮਤੇ ਪਾ ਕੇ ਜਿਹੜਾ ਦੀ ਉਹ ਭੇਜਦੀਆਂ ਸੀਗੀਆਂ। 2 ਸਾਲ ਪਹਿਲਾਂ 90 ਮਤਿਆਂ ਦੇ ਨਾਲ 80 ਠੇਕੇ ਜਿਹੜਾ ਦੀ ਉਹ ਬੰਦ ਹੋਏ ਸੀਗੇ 2 ਸਾਲ ਪਹਿਲਾਂ, ਔਰ ਉਦੋਂ ਪਹਿਲਾਂ 16-17 ਦੇ ਵਿੱਚ 232 ਪੰਚਾਇਤਾਂ ਦੇ ਮਤੇ ਆਏ ਸੀ, ਇਹਦੇ ਵਿੱਚੋਂ 70% ਠੇਕੇ ਬੰਦ ਕੀਤੇ ਗਏ ਸੀਗੇ। ਸਾਲ 2015-16 ਦੇ ਵਿੱਚ 135 ਪਿੰਡਾਂ ਨੇ ਮਤੇ ਪਾਏ, 66% ਠੇਕੇ ਬੰਦ ਕੀਤੇ ਗਏ। 14-15 ਦੇ ਵਿੱਚ 128 ਪੰਚਾਇਤਾਂ ਨੇ ਮਤੇ ਭੇਜੇ, 17% ਠੇਕੇ ਜਿਹੜੇ ਸੀਗੇ ਜੀ ਉਹ ਬੰਦ ਕੀਤੇ ਗਏ। ਇਸ ਵਾਰੀ ਕਿਉਂਕਿ ਕਾਂਗਰਸ ਦੀਆਂ ਪੰਚਾਇਤਾਂ ਬਣ ਗਈਆਂ, ਕਾਂਗਰਸ ਦੀ ਸਰਕਾਰ ਨੂੰ ਰੈਵਨਿਊ ਨਹੀਂ ਆ ਰਿਹਾ ਜੀ, ਜਿਹੜੀ ਸ਼ਰਾਬ ਇੱਥੇ ਸਮਗਲ ਹੋ ਰਹੀ ਆ ਉਹਦੇ ਕਰਕੇ ਜਿਹੜਾ ਜੀ ਆਬਕਾਰੀ ਵਿਭਾਗ ਹੈ ਉਹ ਵੀ ਜਿਹੜਾ ਜੀ ਉਹ ਘਾਟੇ ਦੇ ਵਿੱਚ ਜਾ ਰਿਹਾ। ਪੰਜਾਬ ਦੇ ਵਿੱਚ ਪੰਚਾਇਤਾਂ ਨੂੰ ਮਤੇ ਨਹੀਂ ਪਾਉਣ ਦਿੱਤੇ ਗਏ ਜੀ ਇਸ ਵਾਰੀ, ਔਰ ਜਿਹੜੀਆਂ ਪੰਚਾਇਤਾਂ ਨੇ ਕਿਉਂਕਿ ਉਹ ਧਿਰਾਂ ਨਾਲ ਜੁੜੀਆਂ ਹੋਈਆਂ ਨੇ, ਧੜਿਆਂ ਨਾਲ ਜੁੜੀਆਂ ਹੋਈਆਂ ਨੇ, ਕਾਂਗਰਸ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂਗਾ ਜੀ ਕਿ ਇਹਦਾ ਕੀ ਨੁਕਸਾਨ ਹੋ ਸਕਦਾ, ਉਹਨਾਂ ਨੇ ਮਤੇ ਹੀ ਨਹੀਂ ਪਾਏ ਸੀ ਇਸ ਵਾਰੀ ਪੰਜਾਬ ਦੇ ਵਿੱਚ। ਔਰ ਸਿਰਫ 7 ਪਿੰਡਾਂ ਦੇ ਸ਼ਰਾਬ ਦੇ ਠੇਕੇ ਜਿਹੜਾ ਜੀ ਉਹ ਬੰਦ ਹੋਣਗੇ ਇਸ ਵਾਰੀ। ਕਰ ਤੇ ਆਬਕਾਰੀ ਮਹਿਕਮੇ ਦੇ ਵੱਲੋਂ ਵੱਡੀ ਪੱਧਰ ਦੇ ਉੱਤੇ ਇਸ ਵਾਰੀ ਪੰਚਾਇਤੀ ਮਤੇ ਰੱਦ ਕਰ ਦਿੱਤੇ ਗਏ ਆ ਜੀ। ਪੰਜਾਬ ਸਰਕਾਰ ਠੇਕਿਆਂ ਨੂੰ ਤਾਲੇ ਲਾਉਣ ਦੇ ਰੌਂ ਦੇ ਵਿੱਚ ਨਹੀਂ ਆ। ਇਹ ਪਹਿਲੀ ਵਾਰੀ ਹੋਇਆ ਕਿ ਵੱਡੀ ਗਿਣਤੀ ਪੰਚਾਇਤੀ ਮਤੇ ਜਿਹੜੇ ਆ ਜੀ ਉਹ ਰੱਦ ਕੀਤੇ ਗਏ ਆ। ਪੰਜਾਬ ਭਰ ਚੋਂ 58 ਪਿੰਡਾਂ ਨੇ ਸ਼ਰਾਬ ਦੇ ਠੇਕੇ 2020-21 ਦੇ ਦੌਰਾਨ ਬੰਦ ਕਰਾਉਣ ਲਈ ਮਤੇ ਪਾਸ ਕੀਤੇ ਸੀਗੇ, ਇਹਦੇ ਵਿੱਚੋਂ ਸਿਰਫ 7 ਜਿਹੜੇ ਆ ਜੀ ਉਹ ਪ੍ਰਵਾਨ ਕੀਤੇ ਗਏ ਆ। ਐਤਕੀ ਸਿਰਫ 12.5% ਪੰਚਾਇਤੀ ਮਤੇ ਪ੍ਰਵਾਨ ਕੀਤੇ ਗਏ ਆ। ਆਬਕਾਰੀ ਮਹਿਕਮੇ ਦੇ ਕੋਲੇ ਪੰਚਾਇਤਾਂ ਦੀ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਸੁਣਵਾਈ ਜਿਹੜੀ ਜੀ ਉਹ ਚੱਲੀ। ਇਹਦੇ ਦੌਰਾਨ ਸਿਰਫ ਉਹ ਠੇਕੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਜਿਹੜੇ ਪਿਛਲੇ ਸਾਲਾਂ ਤੋਂ ਬੰਦ ਜਿਹੜੇ ਜੀ ਉਹ ਚੱਲੇ ਆ ਰਹੇ ਆ। ਨਾਲ ਲੱਗਵਾਂ ਸੂਬਾ ਜੀ ਹਰਿਆਣਾ, ਹਰਿਆਣੇ ਦੇ ਵਿੱਚ ਇਸ ਵਾਰੀ 283 ਦੇ ਕਰੀਬ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦੇ ਮਤੇ ਮਨਜ਼ੂਰ ਹੋਏ ਆ, ਔਰ ਉੱਥੇ ਏਡੀ ਵੱਡੀ ਗਿਣਤੀ ਜਿਹੜੇ ਉਹ ਠੇਕੇ ਬੰਦ ਕੀਤੇ ਗਏ ਆ ਜੀ। ਅਕਸਰ ਗੱਲ ਚੱਲਦੀ ਆ ਕਿ ਸੁਣਦਾ ਨੀਗਾ ਕੋਈ ਇੱਥੇ ਨਸ਼ਿਆਂ ਦੇ ਮਾਮਲੇ ਦੇ ਉੱਤੇ, ਔਰ ਪ੍ਰਸ਼ਾਸਨ ਨਹੀਂ ਸੁਣਦਾ, ਸਰਕਾਰਾਂ ਨਹੀਂ ਸੁਣਦੀਆਂ। ਹੁਣ ਇੱਥੇ ਪੰਚਾਇਤਾਂ ਜਿਹੜੀਆਂ ਮਤੇ ਪਾਉਣ ਦੇ ਵਾਸਤੇ ਤਿਆਰ ਨਹੀਂ, ਇਹਦਾ ਹੁਣ ਤੁਸੀਂ ਕਿਹਨੂੰ ਦੋਸ਼ ਤੇਰਾ ਜੀ ਉਹ ਦਿਓਗੇ? ਮਤਲਬ ਕਿ ਪੰਜਾਬ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਪਿਛਲੱਗ ਬਣ ਗਈਆਂ ਉਹਨਾਂ ਸਿਆਸੀ ਪਾਰਟੀਆਂ ਦੀਆਂ ਜਿਨ੍ਹਾਂ ਦਾ ਮਕਸਦ ਜਿਹੜਾ ਜੀ ਉਹ ਸਿਰਫ ਪੈਸੇ ਕਮਾਉਣਾ, ਤੇ ਇਹ ਪੈਸੇ ਕਮਾਉਣ ਦੇ ਵਾਸਤੇ ਉਹ ਕਿਸੇ ਵੀ ਪੱਧਰ ਤੱਕ ਜਿਹੜਾ ਜੀ ਉਹ ਜਾ ਸਕਦੇ ਆ, ਚਾਹੇ ਉਹਦੇ ਲਈ ਲੋਕ ਮਰਦੇ ਆ ਮਰੀ ਜਾਣ, ਉਹਨਾਂ ਪੰਚਾਇਤਾਂ ਦੇ ਸਿਰ ਦੇ ਉੱਤੇ ਕੋਈ ਅਸਰ ਜਿਹੜਾ ਜੀ ਉਹ ਨਹੀਂ ਗਾ, ਕਿਉਂਕਿ ਸਰਕਾਰਾਂ ਦਾ ਮਕਸਦ ਜਿਹੜਾ ਜੀ ਉਹ ਸਿਰਫ ਇਹ ਆ ਕਿ ਕਿਸੇ ਤਰੀਕੇ ਨਾਲ ਜਿਹੜਾ ਜੀ ਉਹਨਾਂ ਦਾ ਖਜ਼ਾਨੇ ਦੇ ਵਿੱਚ ਪੈਸੇ ਜਿਹੜੇ ਜੀ ਉਹ ਆਉਣ, ਔਰ ਉਹਦੇ ਵਾਸਤੇ ਉਹ ਪੰਜਾਬ ਦੀਆਂ ਪੰਚਾਇਤਾਂ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਬਲੀ ਦੇਣ ਦੇ ਵਾਸਤੇ ਤਿਆਰ ਨੇ। ਜੀ ਜੀ ਬਿਲਕੁਲ। ਤਾਂ ਅੱਗੇ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਪੰਜਾਬ ਦੇ ਵਿੱਚ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਹੁਣ ਲੱਗਦਾ ਕਿ ਵੀ ਇੱਧਰ ਕੰਮ ਚੱਲੂਗਾ ਪੰਜਾਬ 'ਚ? ਦੇਖੋ ਜੀ, ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹਦੀ ਜਿਹੜੀ ਜਿੱਤ ਦਿੱਲੀ ਦੇ ਵਿੱਚ ਹੋਈ ਆ, ਉਸ ਤੋਂ ਬਾਅਦ ਜੇ ਉਹਦਾ ਧਿਆਨ, ਕਿਉਂਕਿ ਉਹਨੇ ਅੱਗੇ ਵਧਣਾ ਵੱਖ-ਵੱਖ ਸੂਬਿਆਂ ਦੇ ਵਿੱਚ, ਜਿਸ ਪਾਸੇ ਵੱਲ ਨੂੰ ਉਹਨੇ ਵਧਣਾ ਉਹਦੀਆਂ ਕਿਉਂਕਿ ਜੜ੍ਹਾਂ ਤਾਂ ਹੈਗੀਆਂ ਨੇ ਪੰਜਾਬ ਦੇ ਵਿੱਚ, ਉਹ ਇਸ ਪਾਸੇ ਵੱਲ ਨੂੰ ਹੀ ਜਿਹੜਾ ਜੀ ਉਹ ਸਭ ਤੋਂ ਪਹਿਲਾਂ ਵੱਧ ਸਕਦੀ ਹੈ, ਜਿੱਥੇ ਕਿ ਵਿਰੋਧੀ ਧਿਰ ਦੇ ਵਜੋਂ ਵੀ ਜਿਹੜੀ ਜੀ ਉਹ ਆਮ ਆਦਮੀ ਪਾਰਟੀ ਹੈਗੀ ਆ। ਬੇਸ਼ੱਕ ਜਿਹੜੀ ਆਪਾਂ ਗੱਲ ਪਹਿਲਾਂ ਵੀ ਕੀਤੀ ਆ ਕਿ ਸਰਕਾਰ ਕਹਿੰਦੀ ਕਿ ਅਸੀਂ ਰਿਵਿਊ ਕਰਾਂਗੇ ਜੀ, ਹੁਣ ਇਹਦੇ ਉੱਤੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਹੁਣ ਬਿਜਲੀ ਅੰਦੋਲਨ ਜਿਹੜੀ ਆ ਜੀ ਇਹਦੀ ਲਾਮਬੰਦੀ ਕਰਨ ਦੇ ਵਾਸਤੇ ਉਹਨੇ ਯੋਜਨਾਬੰਦੀ ਜਿਹੜੀ ਆ ਜੀ ਉਹ ਕਰ ਲਈ ਆ ਦਿੱਲੀ ਦੇ ਵਿੱਚ, ਔਰ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ 20 ਤਰੀਕ ਨੂੰ ਬੁਲਾਈ ਗਈ ਆ, ਔਰ ਇਹਦੇ ਵਿੱਚ ਅਗਲਾ ਜਿਹੜਾ ਬਿਜਲੀ ਅੰਦੋਲਨ ਦੇ ਬਾਰੇ ਦੇ ਵਿੱਚ ਸਖਤ ਕੁਝ ਜਿਹੜੇ ਉਹ ਫੈਸਲੇ ਲਏ ਜਾ ਸਕਦੇ ਆ। ਅੰਦੋਲਨ ਜਿਹੜਾ ਜੀ ਉਹ ਹੋ ਸਕਦਾ, ਇਹ ਅੰਦੋਲਨ ਪਟਿਆਲੇ ਤੋਂ ਸੰਭਾਵੀ ਰੂਪ ਦੇ ਵਿੱਚ ਸ਼ੁਰੂ ਹੋਊਗਾ। ਆਮ ਆਦਮੀ ਪਾਰਟੀ ਜਿਹੜੀ ਜੀ ਉਹ ਕਹਿੰਦੀ ਆ ਕਿ ਜੇ ਇਹ ਸਮਝੌਤੇ ਰੱਦ ਨਹੀਂ ਕੀਤੇ ਜਿਹੜਾ ਜੀ ਉਹ ਜਾਂਦੇ ਤਾਂ ਉਹ ਸਭ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਦਾ ਘਰ ਹੈ ਮਹਿਲ, ਇਹਦੀ ਬਿਜਲੀ ਜਿਹੜਾ ਜੀ ਉਹ ਕੱਟੂਗੀ, ਔਰ ਉਸ ਤੋਂ ਬਾਅਦ ਜਿਹੜੇ ਮੰਤਰੀ ਨੇ ਪੰਜਾਬ ਸਰਕਾਰ ਦੇ ਉਹਨਾਂ ਦੇ ਘਰਾਂ ਦੀ ਬਿਜਲੀ ਨੂੰ ਕੱਟਣ ਦੀ ਮੁਹਿੰਮ ਜਿਹੜੀ ਆ ਜੀ ਉਹ ਵਿੱਢੀ ਜਾਊਗੀ। ਇਹ ਵੀ ਕਿਹਾ ਜਾ ਰਿਹਾ ਕਿ ਇੱਥੇ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਮੈਂਬਰਸ਼ਿਪ ਮੁਹਿੰਮ ਹੈ ਉਹ ਵੀ ਕੱਲ੍ਹ ਤੋਂ 19 ਤਰੀਕ ਤੋਂ ਜਿਹੜੀ ਆ ਜੀ ਉਹ ਸ਼ੁਰੂ ਜਾ ਰਹੀ ਹੈ, ਔਰ ਇਹਦੇ ਤੋਂ ਬਾਅਦ ਪੂਰੀ ਤਿਆਰੀ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੱਥੇ ਬਿਜਲੀ ਅੰਦੋਲਨ ਨੂੰ ਭਖਾਊਗੀ।
ਇਹ ਵੀ ਪਤਾ ਲੱਗ ਰਿਹਾ ਹੈ ਕਿ ਜਿਹੜੇ ਦਿੱਲੀ ਦੇ ਤੀਜੀ ਵਾਰੀ ਬਣੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਹੋਰੀ, ਉਹ ਪੰਜਾਬ ਦੇ ਦੌਰੇ ਦੇ ਉੱਤੇ ਅਗਲੇ ਦਿਨਾਂ ਦੇ ਦੌਰਾਨ ਮਾਰਚ ਦੇ ਪਹਿਲੇ ਹਫ਼ਤੇ ਦੇ ਵਿੱਚ ਜਿਹੜਾ ਜੀ ਉਹ ਆ ਸਕਦੇ ਆ। ਉਹ ਆਪਣੇ ਇਸ ਦੁਬਾਰਾ ਤੋਂ ਜਿਹੜਾ ਜੀ ਦੌਰੇ ਦੀ ਮੁਹਿੰਮ ਜਿਹੜੀ ਆ ਉਹ ਅੰਮ੍ਰਿਤਸਰ ਤੋਂ ਸ਼ੁਰੂ ਕਰ ਸਕਦੇ ਆ। ਦਰਬਾਰ ਸਾਹਿਬ ਜਿਹੜਾ ਜੀ ਉਹ ਮੱਥਾ ਟੇਕ ਕੇ ਉੱਥੋਂ ਜਿਹੜੀ ਜੀ ਇਹਦੀ ਮੁਹਿੰਮ ਵਿੱਢਣਗੇ। ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਪੰਜਾਬ ਦੀ ਇਕਾਈ ਜਿਹੜੀ ਹੈਗੀ ਆ ਲੀਡਰਸ਼ਿਪ, ਉਹਨੂੰ ਜਿਹੜਾ ਜੀ ਇਹ ਆਖਿਆ ਗਿਆ ਕਿ ਉਹ ਜਿੰਨੀ ਛੇਤੀ ਹੋ ਸਕੇ ਬਿਜਲੀ ਵਾਲੇ ਅੰਦੋਲਨ ਦੇ ਉੱਤੇ ਲੋਕਾਂ ਦੇ ਨਾਲ ਖੜੇ ਤੇ ਲੋਕਾਂ ਦੀ ਇਸ ਮੁਹਿੰਮ ਨੂੰ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਚਲਾਵੇ। ਹੁਣ ਵੇਖਣਾ ਇਹ ਹੋਊਗਾ ਕਿ ਕਦੋਂ ਤੇ ਕਿਵੇਂ ਕਿਹੜੇ ਤਰੀਕੇ ਦੇ ਨਾਲ ਜਿਹੜੀ ਆ ਜੀ ਇਹ ਮੁਹਿੰਮ ਆਮ ਆਦਮੀ ਪਾਰਟੀ ਸ਼ੁਰੂ ਕਰਦੀ। ਇੰਨਾ ਜ਼ਰੂਰ ਹੈ ਕਿ ਇਸ ਵੇਲੇ ਲੋਕਾਂ ਦਾ ਸਭ ਤੋਂ ਵੱਡਾ ਦਰਦ ਜਿਹੜਾ ਜੀ ਇਹੀ ਆ ਕਿ ਬਿਜਲੀ ਦੇ ਬਿੱਲ ਬਹੁਤ ਆ ਰਹੇ ਆ। ਜੀ ਬਿਲਕੁਲ, ਸ਼ੁਕਰ ਹੈ ਕਿਸੇ ਦੀ ਯਾਦ ਖੁੱਲੀ ਇੱਧਰ ਨੂੰ ਹੋਇਆ। ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਜਿਹੜੀ ਕਬੱਡੀ ਟੀਮ ਪਾਕਿਸਤਾਨ ਚਲੀ ਗਈ ਸੀ ਬਿਨਾਂ ਮਨਜ਼ੂਰੀ ਤੋਂ, ਵਾਪਸ ਆ ਗਈ ਆ ਤੇ ਹੁਣ ਜਿਹੜਾ ਖੇਡ ਮੰਤਰੀ ਆ ਉਸਨੇ ਜਾਂਚ ਦੇ ਹੁਕਮ ਦਿੱਤੇ। ਬਿਲਕੁਲ ਜੀ, ਇਹ ਖੇਡ ਬਿਨਾਂ ਪਰਮਿਸ਼ਨ ਤੋਂ ਗਈ ਸੀਗੀ। ਐਕਚੁਅਲੀ ਜਿਹੜਾ ਕਿਰਨ ਰਿਜੀਜੂ ਹੈ ਕੇਂਦਰੀ ਖੇਡ ਮੰਤਰੀ, ਉਹਨੇ ਕੌਮੀ ਕਬੱਡੀ ਫੈਡਰੇਸ਼ਨ ਨੂੰ ਅਣਅਧਿਕਾਰਤ ਭਾਰਤੀ ਟੀਮ ਦੇ ਪਾਕਿਸਤਾਨ ਦੇ ਵਿੱਚ ਸਰਕਲ ਸਟਾਈਲ ਜਿਹੜਾ ਵਿਸ਼ਵ ਕੱਪ ਦੇ ਵਿੱਚ ਸ਼ਮੂਲੀਅਤ ਕਰਨ ਦੇ ਮਾਮਲੇ ਦੀ ਜਾਂਚ ਦੇ ਆਦੇਸ਼ ਜਿਹੜੇ ਆ ਜੀ ਉਹ ਦਿੱਤੇ ਆ। ਕੌਮਾਂਤਰੀ ਕਬੱਡੀ ਫੈਡਰੇਸ਼ਨ ਦੇ ਵੱਲੋਂ ਅਯੋਗ ਕਰਾਰ ਦਿੱਤੇ ਗਏ ਇਸ ਟੂਰਨਾਮੈਂਟ ਦੇ ਫਾਈਨਲ ਦੇ ਵਿੱਚ ਲਾਹੌਰ ਤੋਂ ਹਾਰ ਕੇ ਪਰਤੀ ਭਾਰਤੀ ਦੀ ਜੀ ਇਹਦੇ ਵਿੱਚ ਸ਼ਮੂਲੀਅਤ ਕਰਨ ਦੀ ਜਿਹੜੀ ਜਾਂਚ ਹੈ ਉਹ ਜਲਦੀ ਜਿਹੜੀ ਦੀ ਉਹ ਵਿੱਢੀ ਜਾਊਗੀ। ਇਹ ਮਾਮਲਾ ਕਾਫੀ ਜਿਹੜਾ ਜੀ ਉਹ ਭਖਿਆ ਰਿਹਾ। ਖੇਡ ਮੰਤਰੀ ਦੇ ਵੱਲੋਂ ਮੈਚੁਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਆ। ਕਿਰਨ ਰਿਜੀਜੂ ਨੇ ਕਿਹਾ ਕਿ ਸਾਡੀ ਅਧਿਕਾਰਤ ਟੀਮ ਪਾਕਿਸਤਾਨ ਨਹੀਂ ਗਈ, ਸਾਨੂੰ ਨਹੀਂ ਪਤਾ ਉੱਤੇ ਕੌਣ ਗਿਆ। ਕਿਸੇ ਵੀ ਅਣਅਧਿਕਾਰਤ ਟੀਮ ਦੇ ਵੱਲੋਂ ਕਿਤੇ ਵੀ ਜਾ ਕੇ ਭਾਰਤ ਦੇ ਨਾਂ ਹੇਠ ਖੇਡਣਾ ਸਹੀ ਨਹੀਂ ਆ। ਅਸੀਂ ਕੋਈ ਟੀਮ ਨਹੀਂ ਭੇਜੀ ਤੇ ਕਬੱਡੀ ਫੈਡਰੇਸ਼ਨ ਨੂੰ ਜਾਂਚ ਕਰਨ ਤੇ ਉਹਨਾਂ ਲੋਕਾਂ ਦੀ ਸ਼ਨਾਖਤ ਕਰਨ ਦੇ ਵਾਸਤੇ ਆਖਿਆ ਜਿਹੜੇ ਉੱਥੇ ਗਏ ਜਿਨ੍ਹਾਂ ਬਿਨਾਂ ਇਜਾਜ਼ਤ ਤੋਂ ਭਾਰਤ ਦੇ ਨਾਂ ਦੀ ਜਿਹੜੀ ਦੀ ਉਹ ਵਰਤੋਂ ਕੀਤੀ। ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਜੇ ਕੋਈ ਕਿਸੇ ਨਿੱਜੀ ਟੂਰਨਾਮੈਂਟ ਲਈ ਜਾਂਦਾ ਤੇ ਅਸੀਂ ਕੁਝ ਨਹੀਂ ਜਿਹੜਾ ਜੀ ਉਹ ਕਰ ਸਕਦੇ। ਜਿਹੜਾ ਇਹ ਲੈ ਕੇ ਗਿਆ ਸੀਗਾ ਦਵਿੰਦਰ ਸਿੰਘ ਬਾਜਵਾ ਜਿਹੜਾ ਜੀ ਉਹਨੇ ਕਿਹਾ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣ ਲਈ ਸਾਨੂੰ ਕਿਸੇ ਅਥਾਰਟੀ ਤੋਂ ਆਗਿਆ ਲੈਣ ਦੀ ਲੋੜ ਨਹੀਂ, ਕਿਉਂਕਿ ਅਸੀਂ ਨਿੱਜੀ ਸਮਰੱਥਾ ਦੇ ਵਿੱਚ ਉੱਥੇ ਜਿਹੜਾ ਜੀ ਉਹ ਗਏ ਸੀਗੇ। ਇਸ ਕਰਕੇ ਇਹਦੇ ਵਿੱਚ ਕੁਝ ਵੀ ਜਿਹੜਾ ਜੀ ਉਹ ਗਲਤ ਨਹੀਂਗਾ। ਪਰ ਜਿਹੜਾ ਖੇਡ ਤਾਂ ਸਕਦੀ ਹੈ ਟੀਮ, ਪਰ ਜਦੋਂ ਉਹ ਭਾਰਤ ਦੇ ਵੱਲੋਂ ਖੇਡਦੀ ਆ, ਭਾਰਤ ਦੇ ਜਿਹੜਾ ਜੀ ਉਹ ਝੰਡੇ ਦੇ ਨਾਲ ਖੇਡਦੀ ਆ ਤੇ ਫਿਰ ਉੱਥੇ ਜਿਹੜੀ ਜੀ ਉਹ ਪਰਮਿਸ਼ਨ ਲੈਣੀ ਜਿਹੜੀ ਉਹ ਜ਼ਰੂਰੀ ਹੁੰਦੀ ਆ। 35 ਮੈਂਬਰੀ ਇਹ ਕਬੱਡੀ ਟੀਮ ਜਦੋਂ ਗਈ ਸੀ, ਜਦੋਂ ਸੋਸ਼ਲ ਮੀਡੀਆ ਦੇ ਉੱਤੇ ਇਹਦੀਆਂ ਫੋਟੋਆਂ ਆਈਆਂ ਤੇ ਉੱਥੋਂ ਇਹ ਮਾਮਲਾ ਜਿਹੜਾ ਜੀ ਉਹ ਭਖਣਾ ਸ਼ੁਰੂ ਹੋਇਆ ਸੀਗਾ ਕਿ ਇਹਨੂੰ ਭੇਜਿਆ ਕਿਹਨੇ ਆ। ਇਹਦੇ ਵਿੱਚ ਕੁਝ ਅਕਾਲੀ ਨੇਤਾਵਾਂ ਦੀ ਜਿਹੜੀ ਦੀ ਉਹ ਸ਼ਮੂਲੀਅਤ ਦੱਸੀ ਜਾਂਦੀ ਆ, ਜਿਨ੍ਹਾਂ ਨੇ ਇਹ ਵੀ ਜ਼ਰੂਰੀ ਨਹੀਂ ਸਮਝਿਆ ਕਿ ਇਹਦੇ ਸੰਬੰਧੀ ਕੋਈ ਜਿਹੜੀ ਪਰਮਿਸ਼ਨ ਆ ਉਹ ਲਈ ਜਾਵੇ। ਉਹ ਇੱਕ ਚੀਜ਼ ਦੇ ਉੱਤੇ ਪ੍ਰਵਾਨਗੀ ਦੇ ਕੇ ਜਿਹੜਾ ਸੀ ਆਪਣੇ ਤੌਰ ਦੇ ਉੱਤੇ ਇਹ ਅਣਅਧਿਕਾਰਤ ਟੀਮ ਜਿਹੜੀ ਦੀ ਉਹ ਭੇਜ ਦਿੱਤੀ। ਜੀ, ਇੱਦਾਂ ਦੀਆਂ ਗੱਲਾਂ ਬਹੁਤ ਹੁੰਦੀਆਂ ਰਹੀਆਂ। ਅਤੇ ਸਰੋਤੇ ਸਾਨੂੰ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਹੈ ਤੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।